ਕੈਲੀਫੋਰਨੀਆ ਦੀ ਗਵਰਨਰ ਦੀ ਰੇਸ, ਹੋਰ ਬਹੁਤ ਸਾਰੀਆਂ ਰੇਸਿਸ ਸੀਗੀਆਂ। ਜੀ ਸੋ ਗਵਰਨਰ ਦੀ ਰੇਸ ਦੇ ਵਿੱਚ ਟੌਮ ਸਟੇਅਰ, ਜ਼ੈਵੀਅਰ ਬਸੇਰਾ, ਸਟੀਵ ਬਿਲਟਨ, ਇਹ 8-9 ਜਿਹੜੇ ਮੇਨ ਕੈਂਡੀਡੇਟ ਸੀ, ਪਰ ਉੱਦਾਂ ਜਿਹੜੇ 61 ਦੇ ਕਰੀਬ ਕੈਂਡੀਡੇਟ ਸੀਗੇ। 60% ਦੇ ਕਰੀਬ ਜਿਹੜੀਆਂ ਵੋਟਾਂ ਕਾਊਂਟ ਹੋਈਆਂ, ਉਹਦੇ ਵਿੱਚ ਦੋ ਜਿਹੜੇ ਆ ਮੇਨ ਚੱਲ ਰਹੇ ਹੈਗੇ ਆ ਇਸ ਵੇਲੇ, ਹਾਵੀਅਰ ਬਸੇਰਾ ਤੇ ਸਟੀਵ ਹਿਲਟਨ। ਜੀ ਜੀ ਸਟੀਵ ਹਿਲਟਨ ਰਿਪਬਲਿਕਨ ਹੈਗੇ ਆ, ਹਾਵੀਅਰ ਬਸੇਰਾ ਇਹ ਸਾਬਕਾ ਜਿਹੜੇ ਆ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਰਹਿ ਚੁੱਕੇ ਹੈਗੇ ਆ। ਤੇ ਤੀਸਰੇ ਨੰਬਰ ਤੇ ਜਿਹੜੇ ਬਿਲੀਅਨਰ ਐਕਟਿਵਿਸਟ ਹੈਗੇ ਆ, ਟੌਮ ਸਟੇਅਰ, ਸੋ ਉਹ ਦੂਜੀ ਪੋਜੀਸ਼ਨ ਦੇ ਲਈ ਫਾਈਟ ਕਰ ਰਹੇ ਹੈਗੇ। ਜਿਹੜੇ ਰਿਪਬਲਿਕਨ ਰਿਵਰਸਾਈਡ ਕਾਉਂਟੀ ਸ਼ੈਰਿਫ ਸ਼ੈਡ ਬਿਆੰਕੋ, ਉਹ 4th ਪਲੇਸ ਦੇ ਉੱਤੇ ਇਸ ਟਾਈਮ ਹੈਗਾ। ਹਿਲਟਨ ਦੇ ਕੋਲ 28% ਸਪੋਰਟ ਆ, ਸੋ ਇਨ ਆਲ ਪਾਰਟੀ ਪ੍ਰਾਇਮਰੀਜ਼ ਦੇ ਵਿੱਚ, ਤੇ ਬਸੇਰਾ ਦੇ ਕੋਲ 25 ਤੇ ਸਟੇਅਰ ਦੇ ਕੋਲ 20%। ਬਿਆੰਕੋ ਜਿਹੜਾ ਕੈਂਡੀਡੇਟ ਆ ਉਹਦੇ ਕੋਲ 11% ਦੇ ਕਰੀਬ ਜਿਹੜੀ ਸਪੋਰਟ ਲੋਕਾਂ ਦੀ ਸੀਗੀ ਜਿਹੜੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਜੇ ਦੇਖਿਆ ਜਾਵੇ। ਇਸੇ ਤਰ੍ਹਾਂ ਲਾਸ ਐਂਜਲਸ ਦੇ ਵਿੱਚ ਮੇਅਰ ਦੀ ਇਲੈਕਸ਼ਨ ਸੀ। ਮੇਅਰ ਦੀ ਇਲੈਕਸ਼ਨ ਨੂੰ ਲੈ ਕੇ ਕੈਰਨ ਬੈਸ ਜਿਹੜੀ ਪਹਿਲਾਂ ਵੀ ਮੇਅਰ ਆ, ਉਹ 37% ਜੋ ਉਹਦੇ ਕੋਲ ਵੋਟਾਂ ਆਈਆਂ ਹੈਗੀਆਂ ਆ। ਸਪੈਂਸਰ ਪ੍ਰੈਟ ਉਹਦੇ ਕੋਲ 30% ਤੇ ਨਿਥਿਆ ਰਮਨ ਉਹਦੇ ਕੋਲ 21%, ਉਹ ਤੀਜੇ ਨੰਬਰ ਦੇ ਉੱਤੇ ਰਹੀ ਹੈਗੀ ਆ। ਜੀ ਜੀ ਬਿਲਕੁਲ ਜੀ। ਇਸੇ ਤਰ੍ਹਾਂ ਜੇਕਰ ਆਪਾਂ ਫ੍ਰੈਜ਼ਨੋ ਸਿਟੀ ਕਾਉਂਸਲ ਦੇ ਉੱਤੇ ਝਾਤਖੋਰੀ ਕਰੀਏ ਤਾਂ ਰੌਬ ਫਿਊਂਟਸ ਜਿਹੜੇ ਨੇ ਉਹ ਸਿਟੀ ਕਾਉਂਸਲ ਦੇ ਵਿੱਚ ਡਿਸਟ੍ਰਿਕਟ 1 ਦੇ ਵਿੱਚੋਂ 37% ਵੋਟਾਂ ਦੇ ਨਾਲ ਅੱਗੇ ਨੇ, ਜਿੱਤ ਚੁੱਕੇ ਨੇ। 2299 ਉਹਨਾਂ ਨੂੰ ਟੋਟਲ ਵੋਟਾਂ ਪਈਆਂ ਨੇ। ਨੈਨਦੀਪ ਸਿੰਘ ਇੱਥੋਂ ਰੇਸ ਦੇ ਵਿੱਚ ਸੀਗੇ, ਉਹ ਦੂਜੇ ਨੰਬਰ ਤੇ ਨੇ। ਮੌਂਟੇ ਫੋਕਸ ਜਿਹੜੇ ਨੇ ਉਹ 837 ਵੋਟਾਂ ਨਾਲ ਤੀਜੇ ਨੰਬਰ ਤੇ ਜੋਏ ਹਿੰਜੋਸਾ ਜਿਹੜੇ ਸੀਗੇ ਉਹ ਚੌਥੇ ਨੰਬਰ ਤੇ ਨੇ, ਮਾਫ ਕਰਨਾ। ਸਿਟੀ ਕਾਉਂਸਲ ਡਿਸਟ੍ਰਿਕਟ 3 ਦੇ ਵਿੱਚੋਂ ਜਵਾਕਿਨ ਰਾਮਬੁੱਲਾ ਜਿਹੜੇ ਨੇ ਉਹ 1000 ਵੋਟਾਂ ਦੇ ਨਾਲ ਸਭ ਤੋਂ ਉੱਪਰ ਨੇ। 28% ਉਹਨਾਂ ਨੂੰ ਵੋਟਾਂ ਜਿਹੜੀਆਂ ਨੇ ਉਹ ਬਣੀਆਂ ਨੇ, ਤੇ ਉਹਨਾਂ ਦੇ ਜਿਹੜੀ ਉਹਨਾਂ ਨੂੰ ਪਿੱਛੇ ਉਹਨਾਂ ਦੇ ਰਹਿ ਗਏ ਨੇ ਕੇਸ਼ੀਆ ਥੋਮਸ। ਕਾਫੀ ਇਹਨਾਂ ਨੇ ਜ਼ੋਰ ਮਾਰਿਆ ਸੀਗਾ, ਪਰ 995 ਵੋਟਾਂ 1037 ਤੇ 995 ਦੇ ਵਿੱਚ ਤੁਸੀਂ ਦੇਖ ਲਓ ਕਿ 42 ਵੋਟਾਂ ਦਾ ਹੀ ਫਰਕ ਬਣਦਾ। ਸੋ ਇਹ ਵੀ ਜਿਹੜੀ ਰੇਸ ਸੀ ਉਹ ਕਾਫੀ ਤਕੜੀ ਸੀਗੀ, ਮਤਲਬ ਫਸਵੀਂ ਟੱਕਰ ਆਪਾਂ ਇਹਦੇ ਜਿਹੜੀ ਆ ਉਹ ਕਹਿ ਸਕਦੇ ਹਾਂ। ਸਿਟੀ ਕਾਉਂਸਲ ਡਿਸਟ੍ਰਿਕਟ 5 ਦੇ ਵਿੱਚੋਂ ਬ੍ਰੈਂਡਨ ਵੈਂਗ 2429 ਵੋਟਾਂ ਦੇ ਨਾਲ ਜਿੱਤੇ ਨੇ, ਤੇ ਡੇਨੀਅਲ ਪਾਰਾ ਜਿਹੜੇ ਨੇ 1423 ਵੋਟਾਂ ਦੇ ਨਾਲ ਉਹਨਾਂ ਤੋਂ ਪਿੱਛੇ ਰਹਿ ਗਏ। ਸਿਟੀ ਕਾਉਂਸਲ ਡਿਸਟ੍ਰਿਕਟ 7 ਤੋਂ ਨਵ ਗੁਰਮ ਜਿਹੜੇ ਨੇ ਉਹ 1610 ਵੋਟਾਂ, 1610 ਵੋਟਾਂ, 38% ਉਹਨਾਂ ਨੂੰ ਵੋਟਾਂ ਪਈਆਂ ਨੇ। ਤੇ ਐਰੀਆਨਾ ਮਾਰਟਿਨ ਜਿਹੜੇ ਸੀਗੇ ਉਹ ਕਾਫੀ ਪਿੱਛੇ ਇਹਨਾਂ ਦੇ ਚਲੇ ਗਏ, ਕਾਫੀ ਫਸਵੀਂ ਟੱਕਰ ਸੀਗੀ, ਪਰ ਨਰਵ ਗੁਰਮ ਜਿਹੜੇ ਨੇ ਬਾਜ਼ੀ ਮਾਰ ਗਏ ਨੇ। 1523 ਵੋਟਾਂ ਦੇ ਨਾਲ ਉਹ ਜਿਹੜੇ ਨੇ ਸਿਟੀ ਕਾਉਂਸਲ ਡਿਸਟ੍ਰਿਕਟ 7 ਤੋਂ ਜਿੱਤ ਪ੍ਰਾਪਤ ਕਰ ਚੁੱਕੇ ਨੇ। ਤੇ ਜੇਕਰ ਸਿਟੀ ਫ੍ਰੈਜ਼ਨੋ ਕਾਉਂਟੀ ਸੁਪਰਵਾਈਜ਼ਰਸ ਦੀ ਗੱਲ ਕਰੀਏ, ਕਾਉਂਟੀ ਡਿਸਟ੍ਰਿਕਟ 1 ਦੀ, ਤਾਂ ਇੱਥੋਂ ਮਾਈਕ ਕੈਰਾਬਸੀ ਜਿਹੜੇ ਨੇ ਉਹਨਾਂ ਨੇ 4600 ਵੋਟਾਂ ਦੇ ਨਾਲ ਜਿਹੜੀ ਆ ਉਹ ਲੀਡ ਹਾਸਲ ਕਰ ਲਈ ਹੈ, ਤੇ 35% ਉਹਨਾਂ ਨੂੰ ਵੋਟਾਂ ਪਈਆਂ ਨੇ। ਮਾਰਗਰੇਟ ਮੀਮਸ ਜਿਹੜੇ ਨੇ ਡਿਸਟ੍ਰਿਕਟ 4 ਤੋਂ, ਕਾਉਂਟੀ ਡਿਸਟ੍ਰਿਕਟ 4 ਤੋਂ ਜਿੱਤ ਚੁੱਕੇ ਨੇ 9861 ਵੋਟਾਂ ਦੇ ਨਾਲ। ਤੇ ਫ੍ਰੈਜ਼ਨੋ ਕਾਉਂਟੀ ਸੁਪਰੀਟੈਂਡੈਂਟ ਆਫ ਸਕੂਲਸ ਦੇ ਵਿੱਚ ਮਿਸ਼ੇਲ ਕੈਂਟਵੈਲ ਜਿਹੜੇ ਨੇ ਉਹਨਾਂ ਨੇ ਬਾਜ਼ੀ ਮਾਰੀ ਹੈ। 37341 ਵੋਟਾਂ ਉਹਨਾਂ ਨੂੰ ਜਿਹੜੀਆਂ ਉਹ ਪਈਆਂ ਨੇ। ਇਸੇ ਤਰ੍ਹਾਂ ਜੇਕਰ ਸਟੇਟ ਰੇਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਡੇਵਿਡ ਵਾਲਡਾਹੋ ਜਿਹੜੇ ਨੇ GOP ਤੋਂ ਉਹ ਜਿੱਤ ਚੁੱਕੇ ਨੇ 18256 ਵੋਟਾਂ ਦੇ। ਤੇ ਇੱਥੇ ਜਸਮੀਤ ਬੈਂਸ 10529 ਵੋਟਾਂ, 25% ਉਹਨਾਂ ਨੂੰ ਵੋਟਾਂ ਪਈਆਂ ਨੇ, ਪਰ ਡੇਵਿਡ ਵਾਲਡਾਹੋ ਜਿਹੜੇ ਨੇ ਉਹ 44% ਵੋਟਾਂ ਲੈ ਗਏ। ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਨੂੰ ਬਹੁਤ ਜ਼ਿਆਦਾ ਜ਼ੋਰ ਜਿਹੜਾ ਉਹ ਮਾਰਨਾ ਚਾਹੀਦਾ ਸੀਗਾ। ਤੇ ਕੈਲੀਫੋਰਨੀਆ ਡਿਸਟ੍ਰਿਕਟ 27 ਆਲ ਪਾਰਟੀ ਪ੍ਰਾਇਮਰੀ ਸੀਗੀ ਸਟੇਟ ਅਸੈਂਬਲੀ ਦੀ, ਉਹਦੇ ਵਿੱਚ ਜਪਜੀਤ ਸਿੰਘ ਉੱਪਰ ਲੜ ਰਹੇ ਸੀ ਪੰਜਾਬੀ ਭਾਈਚਾਰੇ ਦੇ ਕੰਨਿਓ, ਤੇ ਉਹ ਵੀ 13% ਜਿਹੜੀਆਂ ਵੋਟਾਂ ਨੇ ਉਹ ਹਾਸਲ ਕਰ ਸਕੇ ਨੇ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ਆ ਆਲ ਪਾਰਟੀ ਪ੍ਰਾਇਮਰੀ ਸੀਗੀ ਡਿਸਟ੍ਰਿਕਟ 16 ਤੋਂ, ਜਿੱਥੇ ਮਨਪ੍ਰੀਤ ਕੌਰ ਚੋਣ ਮੈਦਾਨ ਦੇ ਵਿੱਚ ਸੀਗੇ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਦੇ ਉੱਤੇ ਨਜ਼ਰਾਂ ਸਨ, ਉਹ ਵੀ ਤੀਜੇ ਨੰਬਰ ਤੇ ਨੇ। ਇੱਥੋਂ ਗੁਲਿਰਮੋ ਜਿਹੜੇ ਨੇ ਉਹ ਚੋਣ ਜਿਹੜੇ ਜਿੱਤ ਚੁੱਕੇ ਨੇ, 29,314 ਵੋਟਾਂ ਜਿਹੜੀਆਂ ਉਹਨਾਂ ਨੇ ਹਾਸਲ ਕੀਤੀਆਂ ਨੇ। ਤੇ ਕੈਲੀਫੋਰਨੀਆ ਜਿਹੜੀ ਪ੍ਰਾਇਮਰੀ ਗਵਰਨਰ ਦੀ, ਉਹਦੇ ਬਾਰੇ ਤੁਹਾਨੂੰ ਹਰਜੋਤ ਸਿੰਘ ਖਾਲਸਾ ਜੀ ਜਾਣਕਾਰੀ ਦੇ ਚੁੱਕੇ ਨੇ। ਸਟੀਵ ਹਿਲਟਨ ਪਹਿਲੇ ਨੰਬਰ ਤੇ ਨੇ, 58% ਵੋਟ ਕਾਊਂਟ ਹੋਏ ਨੇ ਫਿਲਹਾਲ ਦੀ ਘੜੀ, ਤੇ 13,86,000 ਉਹਨਾਂ ਨੂੰ ਵੋਟਾਂ ਪਈਆਂ ਨੇ। ਹਾਵੀਅਰ ਬਸੇਰਾ 12,67,000 ਵੋਟਾਂ ਦੇ ਨਾਲ ਉਹਨਾਂ ਤੋਂ ਬਿਲਕੁਲ ਨੇੜ ਦੀ ਟੱਕਰ ਹੈ, ਹਾਲਾਂਕਿ ਦੋਨਾਂ ਦਾ ਪਰਸੈਂਟੇਜ ਕਾਫੀ ਫਰਕ ਹੈ। ਉਹਨਾਂ ਨੂੰ 27% ਪਈਆਂ ਨੇ, ਇਹਨਾਂ ਨੂੰ 25.4% ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ। ਤੇ ਟੌਮ ਸਟੇਅਰ ਵੀ ਇਹਨਾਂ ਦੇ ਪਿੱਛੇ ਨੇ। ਸੋ ਦੋ ਡੈਮੋਕ੍ਰੇਟ ਤੇ ਇੱਕ ਜਿਹੜੇ ਰਿਪਬਲਿਕਨ ਸਟੀਵ ਹਾਲਟਨ ਇਸ ਟਾਈਮ ਪਿੱਛੇ ਚੱਲ ਰਹੇ ਨੇ। ਤੇ 58% ਵੋਟ ਕਾਊਂਟ ਜਿਹੜਾ ਹੋਇਆ ਉਹਦੇ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਇਹ ਜਾਣਕਾਰੀ ਜਿਹੜੀ ਆ ਉਹ ਦੇ ਰਹੇ ਹਾਂ ਜੀ। ਜੀ ਬਿਲਕੁਲ। ਇਸੇ ਤਰ੍ਹਾਂ ਜੇ
ਨੈਨਦੀਪ ਉਹਨਾਂ ਦੇ ਇਲੈਕਸ਼ਨ ਦੀ ਤੇ ਨਵ ਗੁਰਮਾ ਉਹਨਾਂ ਦਾ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਜੇ ਉਹਨਾਂ ਦੇ ਇਲੈਕਸ਼ਨ ਦੇ ਰਿਜ਼ਲਟਸ ਕਿੱਦਾਂ ਦੇ ਆਏ ਹੈਗੇ ਆ। ਪਰ ਮੋਟੇ-ਮੋਟੇ ਜਿਹੜੇ ਆ ਆਪਾਂ ਤੁਹਾਨੂੰ ਦੱਸ ਦਿੱਤੇ ਹੈਗੇ ਆ ਗਵਰਨਰ ਦੀ ਸੀਟ ਨੂੰ ਲੈ ਕੇ ਤੇ ਜਿਹੜੀਆਂ ਹੋਰ ਕਾਂਗਰਸ ਦੀਆਂ ਸੀਟਸ ਹੈਗੀਆਂ ਉਹਨਾਂ ਨੂੰ ਲੈ ਕੇ। ਜੀ ਸੋ ਤੇ ਕਹਿੰਦੇ ਆ ਵੀ ਫਰਿਜ਼ਨੋ ਵੀ ਰਿਪੋਰਟ ਕਰਦੀ ਆ ਵੀ ਫਿਊਂਟਸ ਤੇ ਸਿੰਘ ਇਹ ਜਿਹੜੇ ਰਨ ਆਫ ਹੋਊਗਾ ਇਹਨਾਂ ਦਾ ਡਿਸਟ੍ਰਿਕਟ 1 ਦੇ ਵਿੱਚ। 2 ਫਰਿਜ਼ਨੋ ਸਿਟੀ ਕੌਂਸਲ ਡਿਸਟ੍ਰਿਕਟ 1 ਕੈਂਡੀਡੇਟ ਤੇ ਨਵੰਬਰ ਰਨ ਆਫ ਉਹਨਾਂ ਦਾ ਰॉ ਫਿਊਂਟਸ ਉਹਦੇ ਨਾਲ ਹੋਊਗਾ। ਤੇ ਫਿਊਂਟਸ ਸਟੇਟ ਕਮਿਊਨਿਟੀ ਕਾਲਜ ਦੇ ਡਿਸਟ੍ਰਿਕਟ ਦੇ ਟਰਸਟੀ ਆ ਤੇ ਫੈਡਰਲ ਪ੍ਰੋਸੀਕਿਊਟਰ ਆ, ਉਹਨਾਂ ਨੂੰ 37.5% ਵੋਟਾਂ ਮਿਲੀਆਂ ਹੈਗੀਆਂ। ਨੈਨਦੀਪ ਸਿੰਘ ਜਿਹੜੇ ਨਾਨ ਪ੍ਰੋਫਿਟ ਲੀਡਰ ਆਫ ਸੈਂਟਰਲ ਯੂਨੀਫਾਈਡ ਸਕੂਲ ਬੋਰਡ ਟਰਸਟੀ ਆ, ਉਹਨੂੰ 34.9% ਜਿਹੜੀਆਂ ਵੋਟਾਂ ਆ ਉਹ ਮਿਲੀਆਂ ਹੈਗੀਆਂ। ਜੀ ਬਿਲਕੁਲ। ਸੋ ਇਹ ਸਾਰਾ ਜਿਹੜਾ ਚੋਣਾਂ ਦੇ ਬਾਰੇ ਸੀਗਾ, ਆਪਾਂ ਗੱਲਬਾਤ ਚੋਣਾਂ ਦੇ ਬਾਰੇ ਕਰ ਰਹੇ ਹਾਂ ਤੇ ਹੋਰ ਵੀ ਜਿਹੜੇ ਨਤੀਜੇ ਨੇ ਉਹ ਵੀ ਜਿਵੇਂ ਨਤੀਜੇ ਆ ਰਹੇ ਨੇ ਉਸ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਦੱਸ ਰਹੇ ਹਾਂ। ਤੇ ਇਸ ਟਾਈਮ ਦੱਸਿਆ ਜਾ ਰਿਹਾ ਕਿ ਜਿਹੜੇ ਫ੍ਰੈਜ਼ਨੋ ਕਾਉਂਟੀ ਇਲੈਕਸ਼ਨਸ ਦੇ ਵਿੱਚ ਅਫੀਸ਼ੀਅਲ ਨੇ 1 ਲੱਖ ਵੋਟਸ ਜਿਹੜੀਆਂ ਨੇ ਉਹ ਕਾਊਂਟ ਕੀਤੀਆਂ ਨੇ ਤੇ ਹਲੇ ਕਹਿੰਦੇ ਕਿ ਜਿਹੜਾ 19% ਵੋਟਰ ਟਰਨ ਆਊਟ ਆ ਉਹ ਮਤਲਬ ਗਿਣਿਆ ਗਿਆ ਹਾਲੇ ਤੱਕ। ਤੇ ਇਲੈਕਸ਼ਨ ਜਿਹੜੀ ਪ੍ਰਾਇਮਰੀ ਇਲੈਕਸ਼ਨ ਆ ਉਹਦੇ ਰਿਜ਼ਲਟ ਜਿਹੜੇ ਨੇ ਉਹ ਫ੍ਰੈਜ਼ਨੋ ਕਾਉਂਟੀ ਕਲਰਕ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਾ ਕੇ ਵੀ ਤੁਸੀਂ ਜਿਹੜਾ ਉਹ ਚੈੱਕ ਕਰ ਸਕਦੇ ਹੋ। ਜੀ ਸੋ ਜਿੱਦਾਂ ਅਪਡੇਟ ਹੋਊਗੀ ਉਸ ਹਿਸਾਬ ਨਾਲ ਆਪਾਂ ਦਿੰਦੇ ਰਹਾਂਗੇ। ਬੇ ਏਰੀਏ ਦੇ ਵਿੱਚ ਜਿਹੜਾ ਡਿਸਟ੍ਰਿਕਟ 14 ਆ ਇੱਥੇ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਐਸ਼ਾ ਬਹਾਵ ਜੋ ਆ ਉਹਦੀ ਸਪੋਰਟ ਕਰਦੇ ਸੀ। ਸੋ ਐਸ਼ਾ ਬਹਾਵ ਦੀ ਸੋ ਫਾਰ ਜਿੰਨੀਆਂ ਰਿਜ਼ਲਟਸ ਆਏ 47% ਵੋਟਾਂ ਕਾਊਂਟ ਹੋਈਆਂ, ਉਹਦੇ ਮੁਤਾਬਕ ਐਸ਼ਾ ਬਹਾਵ ਨੂੰ 34.3% ਬਣੀਆਂ, ਮਲੀਸਾ ਹਰਨਾਂਡਿਸ ਨੂੰ 16.1% ਤੇ ਵੈਂਡੀ ਹੁਆਂਗ ਇਹਨੂੰ 16%। ਸੋ ਲੱਗਦਾ ਆ ਵੀ ਇਹ ਜਿਹੜੀ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਆ ਇਲੈਕਸ਼ਨ ਹੋਣੀ ਆ, ਸੋ ਉੱਥੇ ਜਿਹੜੀ ਟੱਕਰ ਆ ਉਹ ਐਸ਼ਾ ਬਹਾਵ ਦੀ ਮਲੀਸਾ ਹਰਨਾਂਡਸ ਦੇ ਨਾਲ ਹੋਊਗੀ। ਇਸ ਤੋਂ ਬਿਨਾਂ ਭਾਰਤੀ ਮੂਲ ਦੀ ਰਾਖੀ ਇਸਰਾਨੀ ਸਿੰਘ ਜਿਹਦੀ ਬਹੁਤ ਲੋਕ ਸਪੋਰਟ ਕਰ ਰਹੇ ਸੀ ਤੇ ਉਹ ਹੋ ਸਕਦਾ ਵੀ ਉਹ ਦੂਸਰੇ ਨੰਬਰ ਤੇ ਜਿਹੜੀ ਕੈਂਡੀਡੇਟ ਆਈ ਆ ਮਲੀਸਾ ਹਰਨਾਂਡਸ ਉਹਨੂੰ ਸਪੋਰਟ ਕਰ ਦੇਵੇ। ਸੋ ਉਹਦੇ ਕੋਲ ਵੀ 7800 ਦੇ ਕਰੀਬ ਜਿਹੜੀਆਂ ਵੋਟਾਂ ਪਈਆਂ ਹੈਗੀਆਂ। ਹੁਣ ਤੱਕ 47% ਜਿਹੜੀਆਂ ਕਾਊਂਟ ਹੋਈਆਂ ਉਹਨਾਂ ਦੇ ਮੁਤਾਬਕ। ਜੀ ਬਿਲਕੁਲ।